ਕਿਹੜੇ ਇਲਾਕੇ ਦੇ ਹੋ? ਇੱਧਰ ਬਦਾਮੀ ਬਾਗ ਲਾਹੌਰੀ ਹੋ ਫਿਰ ਪੰਜਾਬੀ 'ਚ ਗੱਲ ਕਰੋ ਸਾਡੇ ਨਾਲ। ਦੂਸਰਾ ਇਹ ਦੱਸੋ ਕਿ ਇੱਥੇ ਜਿਹੜਾ ਹੈ ਕੁਆਲਿਟੀ ਤੇ ਕੰਪਰੋਮਾਈਜ਼ ਕਰਦੇ ਹੋ ਤੁਸੀਂ ਕਿਉਂਕਿ ਰੇਟ ਤਾਂ ਥੋੜਾ ਹੈ। ਕੁਆਲਿਟੀ ਤੇ ਚੰਗੀ ਹੈ ਆਪਣੀ ਚੰਗੀ ਕੁਆਲਿਟੀ ਫਰੂਟ ਦੀ ਅਸੀਂ ਕੁਆਲਿਟੀ ਵੈਸੇ ਉਹਦੀ ਅੱਛੀ ਨਹੀਂ ਦੇਖ ਰਹੇ। ਸਬਜ਼ੀਆਂ ਫਰੂਟ ਜਿਹੜਾ ਸਬਜ਼ੀ ਵੀ ਦੇਖੋ ਹੁਣ ਇੱਕ ਚੀਜ਼ 20-25 ਰੁਪਏ ਕਿਲੋ ਕੀ ਹਲਕੀ ਲਿਆਣੀ ਤੁਸੀਂ ਮੈਨੂੰ ਦੱਸੋ। ਆਲੂ ਹੈ 18 ਰੁਪਏ ਕਿਲੋ ਹੈ, ਤੁਸੀਂ ਦੇਖੋ ਕੁਆਲਿਟੀ ਅੱਧਾ ਕਿਲੋ ਦਾ ਆਲੂ ਹੈਗਾ ਤੇ ਕੀ ਹਲਕੀ ਕੁਆਲਿਟੀ ਲੈਣੀ। ਜਾਂ ਤਾਂ ਇਹਨਾਂ 200-300 ਰੁਪਏ ਕਿਲੋ ਬੰਦਾ ਹਲਕੀ ਕੁਆਲਿਟੀ ਚਲੋ 100 ਵਾਲੀ ਲਿਆ ਕੇ 200 ਵੇਚ ਲੈਂਦਾ। ਇੱਕ ਚੀਜ਼ ਹੀ ਸਸਤੀ ਉਹਦੀ ਕੀ ਹਲਕੀ ਕੁਆਲਿਟੀ ਲਿਆਓ ਅੱਛੀ। ਨਾਲੇ ਫਿਰ ਚੈਕਿੰਗ ਹੁੰਦੀ ਰਹਿੰਦੀ, ਫਿਰ ਉਹ ਬਾਅਦ 'ਚ ਚਲਾਨ ਕਰ ਦਿੰਦੇ, ਫਾਇਦਾ ਕੋਈ ਨਹੀਂ। ਬਾਕੀ ਸੁਣਾਓ ਇੱਥੇ ਗਾਹਕ ਸ਼ਕ ਠੀਕ ਆ ਰਿਹਾ? ਸ਼ੁਕਰ ਅੱਲਾਹ ਪਾਕ ਦਾ, ਮੁਤਮਿਨ ਹੋਇਆ ਦੁਕਾਨਾਂ ਵਗੈਰਾ ਜਿਹੜੀਆਂ ਅੱਲਾਹ ਦਾ ਸ਼ੁਕਰ ਹੈ ਦੁਕਾਨਦਾਰ ਹੋ ਗਏ। ਹੋਰ ਕੀ ਚਾਹੀਦਾ, ਅੱਲਾਹ ਨੇ ਇੱਜ਼ਤ ਦੇਤੀ ਯਾਰ। ਠੀਕ ਹੈ ਅਲਹਮਦੁਲਿल्लाह, ਸ਼ੁਕਰ ਹੈ ਮਾਲਕ ਦਾ। ਕਿੰਨੀ ਦੇਰ ਹੋ ਗਈ ਦੁਕਾਨ 'ਚ ਬੈਠੇ? ਮੈਂ ਤੇ 2-3 ਮਹੀਨੇ ਦੁਕਾਨ ਹੈ। ਪਹਿਲੇ ਤਾਂ ਅਬੂ ਵਾਲਦ ਸਾਹਿਬ ਸੀ, ਉਹ ਵੀ 25 ਸਾਲ ਹੋ ਗਏ ਨਾ ਦੁਕਾਨ। ਪਹਿਲੇ ਜ਼ਮੀਨ ਤੇ ਲਗਾਉਂਦੇ ਸੀ, ਫਿਰ ਫੱਟੇ ਤੇ ਆ ਗਏ, ਫਿਰ ਰੇੜੀਆਂ ਤੇ ਆ ਗਏ, ਮਾਸ਼ਾਅੱਲਾ ਦੁਕਾਨਦਾਰ। ਅੱਛਾ, ਇੱਕ ਸਵਾਲ ਦਾ ਜਵਾਬ ਦਿਓ, ਜ਼ਮੀਨ ਤੋਂ ਫੱਟੇ ਤੋਂ ਦੁਕਾਨ 'ਚ ਆ ਗਏ ਹੋ, ਕੀ ਕਹਿਣਾ ਚਾਹੋਗੇ ਇਸ ਸਵਾਲ? ਨਹੀਂ ਸ਼ੁਕਰ ਅਲਹਮਦੁਲਿल्लाह, ਇੱਕ ਇੱਜ਼ਤ ਵੱਧ ਗਈ ਨਾ ਬੰਦੇ। ਦੇਖੋ ਇੱਕ ਰੇੜੀ ਤੇ ਦੇਖ ਲਓ ਕੀ ਹਾਲਾਤ ਨੇ, ਜਿਹੜਾ ਮਰਜ਼ੀ ਆ ਰੇੜੀ ਚੁੱਕ ਲੈਂਦੇ, ਕਾਰਪੋਰੇਸ਼ਨ ਆਉਂਦੇ। ਹੁਣ ਦੁਕਾਨਦਾਰ ਆਪਣੀ ਮਰਜ਼ੀ ਨਾਲ ਆਉਣਾ, ਆਪਣੀ ਮਰਜ਼ੀ ਨਾਲ ਬੰਦ ਕਰਨੀ ਯਾਰ। ਅੱਲਾ ਨੇ ਇੱਜ਼ਤ ਦੇ ਦਿੱਤੀ, ਹੋਰ ਕੀ ਚਾਹੀਦਾ ਹੈਗਾ। ਜ਼ਬਰਦਸਤ ਕਾਰੋਬਾਰ ਨੁਕਸਾਨ ਨਫੇ ਨਾਲ ਅਗਰ ਹੁਣ ਸਾਨੂੰ ਨਹੀਂ ਨੁਕਸਾਨ ਹੋ ਰਿਹਾ, ਅੱਗੇ ਨਫਾ ਵੀ ਹੋਏਗਾ। ਜ਼ਰੂਰੀ ਨਹੀਂ ਕਿ ਅਸੀਂ ਨੁਕਸਾਨ ਨਹੀਂ ਕਰਨ ਆਏ। ਅੱਲਾ ਦਾ ਬੜਾ ਸ਼ੁਕਰ ਹੈ ਅਲਹਮਦੁਲਿल्लाह, ਸਾਰੇ ਅਖਰਾਜਾਤ ਪੂਰੇ ਹੁੰਦੇ ਨੇ। ਠੀਕ ਹੈ, ਬਸ ਕਿਸੇ ਟਾਈਮ ਹੁੰਦਾ ਨੁਕਸਾਨ, ਲੇਕਿਨ ਕਾਰੋਬਾਰ ਦਾ ਹਿੱਸਾ ਹੈ। ਇਹ ਮਨਸੂਬਾ ਸੀਐਮ ਸਾਹਿਬਾ ਦਾ ਸੀ, ਕੀ ਕਹਿਣਾ ਚਾਹੋਗੇ? ਜੀ ਮਾਸ਼ਾਅੱਲਾ ਬਹੁਤ ਅੱਛਾ ਮਨਸੂਬਾ ਕੀਤਾ ਉਹਨਾਂ ਨੇ, ਸਾਡੇ ਵਾਸਤੇ ਬਹੁਤ ਬਿਹਤਰ ਕੀਤਾ ਹੈ। ਅਲਹਮਦੁਲਿल्लाह, ਸ਼ੁਕਰ ਹੈ ਅੱਲਾ ਸ਼ੁਕਰਗੁਜ਼ਾਰ ਹੈ। ਚਲੋ ਤੁਸੀਂ ਤਾਂ ਮੁਤਮਿਨ ਹੋ ਨਾ। ਸ਼ੁਕਰ ਅੱਲਾ ਬਾਗ ਦਾ। ਬੌਸ ਕੀ ਰੇਟ ਹੈ ਆਲੂ ਦਾ? 18 ਰੁਪਏ। ਓਏ ਹੋਏ, ਕਿਸਾਨ ਤਾਂ ਰੋ ਰਿਹਾ ਵੈਸੇ ਪਿੱਛੇ ਬੈਠਾ। ਉਹਨੂੰ ਵੀ ਬਚ ਰਹੇ ਨੇ 18 ਰੁਪਏ। ਅਗਰ ਸਾਨੂੰ ਬਚਤ ਆ ਰਹੀ, ਉਹਨੂੰ ਵੀ ਆ ਰਹੀ ਹੈ। ਉਹਨੂੰ ਵਿਚਾਰੇ ਨੇ 8 ਰੁਪਏ ਦਾ ਮੰਡੀ ਦੇ ਕੇ ਜਾਣਾ, ਤੁਸੀਂ ਅੱਗੇ 18 ਦਾ ਵੇਚਣਾ, ਉਸ ਤੋਂ ਜ਼ਿਆਦਾ ਤਾਂ ਤੁਸੀਂ ਕਮਾ ਰਹੇ ਹੋ। ਨਹੀਂ ਸਰ ਜੀ, ਅਸੀਂ ਕੀ ਕਮਾ ਰਹੇ ਹਾਂ? 10 ਰੁਪਏ ਦਾ ਛਾਪੜ ਸਾਡਾ ਲੱਗ ਰਿਹਾ। ਅੱਛਾ, ਹੈ ਵੀ ਤਾਂ ਦੇਖ ਆ ਤੇ ਉਹ ਵਿਚਾਰੇ ਦਾ ਕੋਈ ਬੀ ਖਾਦ ਕੋਈ ਠੇਕਾ। ਸਰ ਜੀ, ਉਹਨੇ ਮਿੱਟੀ ਵੀ ਵਿੱਚੇ ਹੀ ਪਾਣੀ ਹੈ। ਤੋੜੇ 'ਚ ਵੇਖੋ ਕਿੰਨੀ ਮਿੱਟੀ ਪਾ ਰਿਹਾ। ਘੱਟੋ ਘੱਟ ਧੜੀ 2 ਧੜੀ ਮਿੱਟੀ ਵਿੱਚ ਠੋਕ ਦਿੰਦਾ। ਉਹ ਕਿੱਥੋਂ ਮਾਰ ਖਾਏਗਾ, ਕਿੱਥੋਂ ਗੰਦੇ ਕੱਪੜੇ ਅੱਛਾ, ਪੱਟੇ। ਕਿਸਾਨ ਨਹੀਂ ਜੇ ਮਿੱਟੀ ਪਾਉਂਦਾ, ਇੰਨਾ ਜ਼ੁਲਮ ਕਰੋ ਤੇ ਫਿਰ ਕੌਣ ਪਾ ਰਿਹਾ? ਪੈਕਿੰਗ ਉਹਨੇ ਹੀ ਕਰਨੀ ਨਾ। ਅੱਛਾ, ਪਿਆਜ਼ ਲੈ ਲਓ, ਪਿਆਜ਼ ਦਾ ਕੀ ਰੇਟ ਜੇ? ਪਿਆਜ਼ 46 ਰੁਪਏ ਕਿਲੋ। 46 ਰੁਪਏ ਕਿਲੋ, ਠੀਕ ਹੋ ਗਿਆ। ਅੱਛਾ ਭਾਈਜਾਨ, ਤੁਸੀਂ ਖਰੀਦਦਾਰੀ ਕਰ ਰਹੇ ਹੋ? जी जी ਠੀਕ ਰੇਟ ਮਿਲ ਰਹੀਆਂ ਨੇ ਚੀਜ਼ਾਂ? जी बिल्कुल ठीक मिल रही है। ਕੁਆਲਿਟੀ ਠੀਕ ਹੈ ਇੱਥੇ? क्वालिटी भी बेहतर है, ਫਰੂਟ ਵਗੈਰਾ ਵੀ ਠੀਕ ਨੇ ਰੇਟ ਦੇ? फ्रूट्स भी बेहतर ने, मगर मैं हाल ही तक तो फ्रूट्स लेते ही नहीं। मगर ਅੱਜ ਪਹਿਲੇ ਦਿਨ ਆਏ ਹੋ ਸੂरत बाजार? नहीं, मैं कोई दूसरी टाइम आया, सेकंड टाइम आया। ਕਿਹਦਾ ਐਕਸਪੀਰੀਅੰਸ ਰਿਹਾ ਤੁਹਾਡਾ ਇੱਥੇ? अच्छा एक्सपीरियंस है, ਕੋਈ ਤਬਦੀਲੀ ਦੇਖਦੇ ਹੋ ਇਹ ਨਵੇਂ ਬਾਜ਼ਾਰ ਜਿਹੜੇ ਬਣ ਗਏ ਨੇ ਇਹ? बिल्कुल। ਔਰ ਇਹ ਜਿਹੜੇ ਬਾਜ਼ਾਰ ਸਜਾ ਦਿੱਤੇ ਨੇ, ਇਹ ਕਿਵੇਂ ਦੇਖਦੇ ਹੋ? ਇਹ ਵੀ ਬਿਲਕੁਲ ਬਹੁਤ ਅੱਛਾ ਹੈਗਾ ਵੇ, ਔਰ ਇਹ ਨਿਜ਼ਾਮ ਰਮਜ਼ਾਨ ਦੇ ਬਾਅਦ ਵੀ ਕੰਟੀਨਿਊ ਹੋਣਾ ਚਾਹੀਦਾ। ਨਹੀਂ, ਇਹ ਤਾਂ ਹੁਣ ਪੱਕੀਆਂ ਦੁਕਾਨਾਂ ਇਹਨਾਂ ਨੂੰ ਮਿਲ ਗਈਆਂ ਨੇ ਔਰ ਬਾਜ਼ਾਰ ਤਾਂ ਚੱਲਦੇ ਰਹਿਣੇ ਨੇ, ਰੇਟ ਵੀ ਨਿਕਲਦੇ ਰਹਿਣਗੇ। ਡੀਸੀ ਸਾਰੀ ਗੱਲ ਇਹਨਾਂ ਤੱਕ। और प्राइस भी अगर ऐसी तरह गवर्नमेंट मेंटेन रखे तो बहुत अच्छी गल है। ਅੱਛਾ, ਇਹ ਜ਼ਰਾ ਇਹ ਵੀ ਦਿਖਾਇਆ ਜੇ, ਇਹ ਇੱਥੇ ਗੰਦ ਵਾਸਤੇ ਇਹ ਬਕਸੇ ਵੀ ਪਏ ਹੋਏ ਨੇ ਔਰ ਸਫਾਈ ਦਾ ਇੰਤਜ਼ਾਮ ਵੀ ਬਹੁਤ ਅੱਛਾ। ਅਗਰ ਤੁਸੀਂ ਉਹ ਐਂਡ ਤੱਕ ਦੇਖੋ, ਲੱਗ ਰਿਹਾ ਕਿ ਸਫਾਈ ਦਾ ਇੰਤਜ਼ਾਮ ਠੀਕ ਹੈ, ਲੇਕਿਨ ਇਹ ਬੰਦੇ ਅੱਗੇ ਨਾ ਥੋੜਾ ਗੰਦ ਪਿਆ ਆ। ਇਹਨਾਂ ਨਾਲ ਗੱਲ ਕਰ ਲੈਂਦੇ ਆ। ਅਸਲਾਮ ਅਲੈਕੁਮ। ਕੁੰਜ ਰਹੇ ਹੋ ਸਰ? ਹਾਂਜੀ ਮਿਲ ਗਿਆ ਸਮਾਨ ਸਮੂਨ? ਹਾਂਜੀ। ਇੱਕ ਜਿਹੜਾ ਤੁਸੀਂ ਇਹ ਸੱਟਿਆ ਇਹ ਆਪ ਚੁੱਕੋਗੇ ਜਾਂ ਇੰਤਜ਼ਾਮੀਆਂ ਵਾਲੇ ਲੈ ਕੇ ਜਾਣਗੇ? ਨਹੀਂ, ਇੰਤਜ਼ਾਮੀਆ ਚੁੱਕ ਕੇ ਲੈ ਜਾਂਦੇ। ਅੱਛਾ, ਇਹ ਹੁਣ ਸਫਾਈ ਦਾ ਫਿਲਹਾਲ ਇੰਤਜ਼ਾਮ ਇਧਰੋਂ ਠੀਕ ਹੈ ਇੱਥੇ? ਹਾਂ ਬਿਹਤਰੀਨ, ਇੰਤਜ਼ਾਮੀਆਂ ਹਰਕਤ 'ਚ ਰਹਿੰਦੀ ਬਹੁਤ ਜ਼ਬਰਦਸਤ। ਜਾਂ ਤੁਹਾਨੂੰ ਇਹ ਕਹਿ ਦਿੱਤਾ ਕਿ ਵਿਆਦਾ ਦਾ ਹਿੱਸਾ ਤੁਸੀਂ ਆਪ ਹੀ ਸਾਫ਼ ਰੱਖਣਾ? ਨਹੀਂ ਨਹੀਂ, ਇੰਤਜ਼ਾਮੀਆ ਦੇ ਬੰਦੇ ਆਉਂਦੇ ਨੇ, ਉਹ ਸਫਾਈ ਕਰਕੇ ਜਾਂਦੇ। ਅਸਲਾਮ ਅਲੈਕੁਮ। ਇਹ ਪਿੰਡੀ ਦਾ ਰੇਟ ਵੀਰੇ ਪੁੱਛਣ ਲੱਗਿਆ ਮੈਂ। भिंडी का रेट भाई 200। 200 रुपये? बड़ी छोटी छोटी भिंडी है। ताजी भिंडी है भाई, छोटी ताजी भिंडी है, छोटी छोटी अड्डी ਇਹ ਨਵੀਂ ਨਵੀਂ ਆਏ ਤੇ ਏਡੀ ਹੁੰਦੀ? नवी नवी अड्डी ਇਹ ਪੱਕ ਕੇ ਵੱਡੀ ਹੋਏਗੀ? नहीं नहीं, हम पाके बड़ी है। ਚਲੋ ਠੀਕ ਹੋ ਗਿਆ ਜੀ। ਨਾਜ਼ਰੀਨ, ਤੁਸੀਂ ਇਹ ਦੇਖ ਰਹੇ ਹੋ ਮਾਸ਼ਾਅੱਲਾ ਕਿੱਡਾ ਜ਼ਬਰਦਸਤ ਮਾਹੌਲ ਬਣਿਆ ਹੋਇਆ। ਇਹ ਥੋੜਾ ਜਿਹਾ ਅਰਸਾ ਪਹਿਲੇ ਦੀ ਗੱਲ ਸੀ, ਇਹ ਪਿੱਛੇ ਨਾਲਾ ਹੁੰਦਾ ਸੀ ਔਰ ਗੱਡੀਆਂ ਵਾਲੇ ਤੇ ਇੱਥੇ ਬਿਲਕੁਲ ਹੀ ਨਹੀਂ ਰੁਕਦੇ ਹੁੰਦੇ ਸਨ, ਲੇਕਿਨ ਹੁਣ ਸਫਾਈ ਦਾ ਇੰਤਜ਼ਾਮ ਬਹੁਤ ਅੱਛਾ ਹੈ ਔਰ ਇਹ ਸਹੂਲਤ ਬਾਜ਼ਾਰ ਬੜੇ ਅੱਛੇ ਬਣ ਗਏ ਨੇ। ਔਰ ਰਮਜ਼ਾਨ 'ਚ ਮਾਸ਼ਾਅੱਲਾ ਰੇਟ ਵੀ ਅਸੀਂ ਦੇਖ ਰਹੇ ਹਾਂ, ਰੇਟ ਮੁਨਾਸਬ ਨੇ। ਹਾਂ, ਕੁਆਲਿਟੀ ਦਾ ਜ਼ਰੂਰ ਫਰਕ ਹੈ। ਖੈਰ, ਅਸੀਂ ਗੱਲ ਕਰ ਰਹੇ ਸਾਂ, ਤੁਸੀਂ ਦੇਖ ਰਹੇ ਹੋ ਇਹ ਪੂਰਾ ਦਿਖਾਓ ਜੀ ਇਹਨਾਂ ਨੂੰ। ਮਾਸ਼ਾਅੱਲਾ ਜ਼ਬਰਦਸਤ ਮਾਹੌਲ ਹੈ ਇੱਥੇ। ਇਹ ਸਹੂਲਤ ਗਵਰਨਮੈਂਟ ਆਫ ਦੀ ਪੰਜਾਬ ਦਾ ਬੋਰਡ ਵੀ ਲੱਗਿਆ ਹੋਇਆ ਹੈ। ਇਹ ਛਾਂ ਵੀ ਇੱਥੇ ਪੂਰੀ ਹੈ। ਇਹ ਟੇਬਲ ਵੀ ਬਹੁਤ ਅੱਛੇ ਲੱਗੇ ਹੋਏ ਨੇ ਔਰ ਨਾਲਾ ਤਾਂ ਵੈਸੇ ਹੀ ਪਿੱਛੇ ਛੁਪ ਗਿਆ ਆ। ਹੁਣ ਆਇਓ ਅੱਗੇ ਵੀ ਦੇਖਨੇ ਆ ਮਜ਼ੀਦ ਇੱਥੇ ਕੀ ਬਣਿਆ ਹੋਇਆ ਔਰ ਕੀ ਚੱਲ ਰਿਹਾ ਹੈ। ਬਾਕੀ ਦੁਕਾਨਦਾਰ ਵੀ ਮੁਤਮਿਨ ਨੇ।
ਲੋਕ ਵੀ ਅਸੀਂ ਦੇਖ ਰਹੇ ਹਾਂ ਕਿ ਮੁਤਮਿਨ ਨੇ ਮਜ਼ੀਦ ਅੱਗੇ ਵੀ ਲੋਕਾਂ ਨਾਲ ਗੱਲ ਕਰਨੇ ਆ। ਵੀਰੇ ਕੀ ਡਿਊਟੀ ਹੈ ਇੱਥੇ ਆਪਣੀ? 8 ਘੰਟੇ ਤੱਕ ਡਿਊਟੀ ਕੀ ਕੀ ਡਿਊਟੀ ਕੀ ਹੈ? ਸਾਡੀ ਸਫਾਈ ਦੀ ਡਿਊਟੀ ਹੈ ਸਰ। 8 ਘੰਟੇ ਤਾਂ ਸਾਰਿਆਂ ਦੀ ਹੈ, ਸਾਰੇ ਹੀ 8 ਘੰਟੇ ਤੋਂ ਤੰਗ ਨੇ, ਲੇਕਿਨ ਇੱਥੇ ਕਰਦੇ ਕੀ ਹੋ ਤੁਸੀਂ? ਅਸੀਂ ਸਰ 8 ਘੰਟੇ ਆਪਣਾ ਸਫਾਈ ਕਰ ਰਹੇ ਹਾਂ ਅੱਛਾ, ਜੀ। ਸਫਾਈ ਦਾ ਵੈਸੇ ਮਾਸ਼ਾਅੱਲਾ ਇੰਤਜ਼ਾਮ ਤਾਂ ਅੱਛਾ ਲੱਗ ਰਿਹਾ। जी, जी। ओवरऑल ਤੁਸੀਂ ही सारे सफाई ਇੱਥੇ देखते हो या दुकानदार भी कोई अपना इनके हिस्सा नहीं पाते नहीं सर, दुकानों के अंदर जो ना उनको ना सिर्फ कचरा निकालना होता है और हमने बाइन ਦੁਕਾਨ ਤੋਂ ਬਸ ਉਹ ਬਾਹਰ ਛੱਡ ਦਿੰਦੇ ਨੇ, ਬਾਹਰੋਂ ਤੁਸੀਂ ਚੁੱਕ ਲੈਂਦੇ जी ਹੋ। जी सर बिल्कुल। ਦਿਹਾੜੀ ਸਫਾਈ ਲੱਗੀ ਹੈ, ਸਾਰਾ ਦਿਨ ਝਾੜੂ ਵੱਜਦਾ ਰਹਿੰਦਾ, ਸਾਰਾ ਦਿਨ ਝਾੜੂ ਹੀ ਮਾਰਦੇ ਰਹਿੰਦੇ। ਠੀਕ ਹੋ ਗਿਆ। ਕਿੰਨੇ ਬੰਦੇ ਹੋ ਤੁਸੀਂ ਇੱਥੇ? ਅਸੀਂ ਟੋਟਲ 5, एक बाथरूम है और 4 सफाई है। ਅੱਛਾ, ਵਾਸ਼ਰੂਮ ਵੀ ਇੱਥੇ ਬਣੇ ਹੋਏ ਨੇ? जी ये भी बंद है। आगे वॉशरूम भी लहदा है। सफाई जितने भी चेक जी, ਆਮ ਬੰਦਿਆਂ ਵਾਸਤੇ ਬਣੇ ਨੇ ਜਾਂ ਦੁਕਾਨਦਾਰਾਂ ਵਾਸਤੇ? ਸਭ ਦੇ सब ਵਾਸਤੇ सब दे सब बस कस्टमर ਫ੍ਰੀ? जी जी बिल्कुल फ्री। 4 बने ਵਾਹ 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 ਵਾਹ। ਹੋਰ ਕੋਈ ਕੀ ਹੈਗਾ ਇਸ ਬਾਜ਼ਾਰ 'ਚ ਇਸ ਤੋਂ ਇਲਾਵਾ? ਅਸੀਂ ਇਹ ਬੈਠਣ ਵਾਸਤੇ ਵੀ ਜਗ੍ਹਾ ਦੇਖੀਆਂ ਨੇ ਇੱਥੇ ਲੋਕਾਂ ਦੇ ਬਣੇ जी ਹੋਏ। जी बिल्कुल सर बिल्कुल, अभी सब कुछ बैठना से बिठाया सर। कोई भी आता है ना वगैरह पे, बाकी सही सफाई बहुत है इधर इस वक्त पूरे बाजारों में ये ज़्यादा है। ਠੀਕ ਹੋ ਗਿਆ। हाँ जी ਤੁਸੀਂ सारी ਬਾਕੀ ਮੁਤਮਿਨ ਹੋ ਤੇ ਤਨਖਾਹ ਵਗੈਰਾ ਮਿਲ ਰਹੀ ਤੁਹਾਨੂੰ? हाँ जी time सारी ਤੇ? तनख्वाह मिल रही ਉਹ ਦੂਸਰੇ ਸਫਾਈ ਵਾਲਿਆਂ ਨੂੰ ਤਾਂ ਕਹਿ ਰਹੇ ਸੀ ਨਹੀਂ ਮਿਲ ਰਹੀਆਂ ਤਨਖਾਹਾਂ नहीं वो ਅੱਜ भी साढ़े कागज बने ना, साड़ी लेट हो गई सैलरी ਕੱਲ੍ਹ। मेडिकल ਤੁਸੀਂ ਪੱਕੇ ਹੋ ਜਾਂ ਆਰਜ਼ੀ ਹੋ? ਅਜੇ ਤਾਂ ਸਰ ਸਾਨੂੰ 3-3 4-4 ਮਹੀਨੇ ਲੇਕਿਨ ਅਜੇ ਤੱਕ ਸਮਝ ਲਓ ਕਿ ਕਈ ਬੰਦੇ ਤਨਖਾਹਾਂ ਆ ਗਈਆਂ ਨੇ ਵਿੱਚ, ਕਈਆਂ ਦੀ ਨਹੀਂ ਆਈਆਂ ਅੱਛਾ, ਜੀ। ਤੁਸੀਂ ਇਹ ਐਸੇ ਬਾਜ਼ਾਰ ਨਾਲ ਹੀ ਅਟੈਚ ਹੋਏ ਹੋ ਸਾਰੇ? ऐसे- ਸਹੂਲਤ ऐसे- ਬਾਜ਼ਾਰ ਨਾਲ? जी, सहूलत बाजार के नाल ही। ਚਲੋ ਠੀਕ ਹੋ ਗਿਆ। ਬਾਕੀ ਮੁਤਮਿਨ ਹੋ ਕੰਮ हाँ जी ਤੋਂ? बिल्कुल सर जी। ਕੀ ਹਾਲ ਜੇ ਬਜ਼ੁਰਗੋ? ਬਸ ਇਹ ਕੀ ਕਰਦੇ ਹੋ ਇੱਥੇ? ਇੱਥੇ ਕੰਮ ਕਰ ਰਹੇ ਜੀ, ਕੀ ਕੰਮ ਕੀ ਕਰਦੇ ਹੋ? ਮਜ਼ਦੂਰੀ ਕਰਦੇ ਹਾਂ ਜੀ। ਅੱਛਾ, ਹਾਂਜੀ, ਇੱਥੇ ਮਜ਼ਦੂਰੀ ਦਾ ਕੀ ਕੰਮ ਮਿਲਦਾ ਜੀ? ਇਹ ਤਾਂ ਕੀ ਸਬਜ਼ੀ ਫਲ ਲੈਣੇ ਤੇ ਚੁੱਕ ਕੇ ਗੱਡੀ ਰੱਖ ਆਏ ਨੇ ਬਸ। ਹੂੰ, ਠੀਕ ਹੋ ਗਿਆ। ਤੇ ਸੁਣਾਓ, ਗੁਜ਼ਾਰਾ ਹੋ ਰਿਹਾ ਜੀ? ਹਾਂਜੀ, ਸ਼ੁਕਰ ਅੱਲਾ ਦਾ ਜੀ। ਇੱਥੇ ਚੀਜ਼ਾਂ ਵਗੈਰਾ ਸਸਤੀਆਂ ਮਿਲ ਰਹੀਆਂ ਨੇ? ਹਾਂਜੀ ਜੀ, ਸਸਤੀਆਂ ਮਿਲਦੀਆਂ ਜੀ। ਛੱਡ ਬਣਾਏ ਨੇ ਉਸ ਤੋਂ ਉਹਦੇ ਚੀਜ਼ ਹਰ ਸ਼ੈ ਸਸਤੀ ਹੈ। ਅੱਛਾ, ਮਰੀਮ ਨਵਾਜ਼ ਦੇ ਕਾਰਡ ਵੀ ਹੁਣ ਪੈਸੇ ਮਿਲ ਰਹੇ ਨੇ, ਤੁਸੀਂ ਅਪਲਾਈ ਕੀਤਾ ਹੁੰਦੇ ਤੇ? ਨਹੀਂ ਸਾਨੂੰ ਹਾਲੇ ਸਾਨੂੰ ਪਤਾ ਹੀ ਨਹੀਂ ਹਾਲੇ। ਅੱਛਾ, ਨਹੀਂ ਪਤਾ ਹਾਲੇ ਤੁਹਾਨੂੰ? ਰਮਜ਼ਾਨ 'ਚ ਕੋਈ ਰਾਸ਼ਨ ਵਗੈਰਾ ਵੀ ਮਿਲਿਆ ਜੀ ਹਾਲੇ? ਰਾਸ਼ਨ ਵੀ ਮਿਲੇ ਨੇ, 1-2 ਮਿਲੇ ਨੇ। ਅੱਛਾ, ਕੰਮ ਵਗੈਰਾ ਇੱਥੇ ਦਿਹਾੜੀ ਲੱਗ ਜਾਂਦੀ ਠੀਕ? ਉਹ ਬਸ ਜੋ 100 ਦੇ ਜਾਂ 50 ਦੇ ਜਾਂਦਾ, ਹਾਂ। ਜੋ ਦਮਨ ਆਮ ਹੀ ਨੇ ਜੀ। अस्सलाम वालेकुम नाज़रीन। विज़िट के दौरान सानू इत्थे इंतजामिया के बंदे भी मिल गए हैं और असी इन्हां कोल जानना कि मजीद है बाजार के हवाले नाल, क्योंकि ये इंतजामिया के आप बंदे ने और इंचार्ज भी हो सर तुसी इत्थे? जी जी मैं सब तो पहले तो दसो सर तुहाडा नाम की है? मेरा नाम अब्दुल सलाम है। सॉरी, अब्दुल सलाम मेरा अब्दुल सलाम भाई। अब्दुल सलाम भाई, छोटे जे लग रहे हो तुसी। डिग्री की कीती तुसी? नाम। सर मेरा मास्टर्स इन इंग्लिश लिटरेचर है पंजाब यूनिवर्सिटी से। माशाल्लाह सर, बड़े पढ़े लिखे हो तुसी ते। अच्छा सर। अच्छा, सुनाओ ए किदों तो कर रहे हो सर ड्यूटी? अच्छा सर, मैनू इस पंजाब सहूलत बाजार अथॉरिटी के नाल जिहड़ा है तकरीबन 1.5 साल हो गया मैं इन्हां दे नाल काम कर रहा। ठीक हो गया। ते जिद्दों दा बाजार शुरू होया है मैं इस बाजार दे विच जिहड़ा एज अ इंचार्ज जिहड़ा है इत्थे डेप्यूटी दा ते बाजार नूं बस कोशिश कर रहे हैं कि जो सीएम साहिबा की तरफों अपना इंस्ट्रक्शन दें उन्हां दे मुताबिक जिहड़ा है वो चलाया जाए बस। अच्छा सर, असी बाजार देखे फिर रहे हैं, रेट ठीक ने, मुनासिब गल समझ आती है, रेट कम ने, लेकिन कुछ चीज़ों च लोग कह रहे हैं कि क्वालिटी का फर्क आ रहा। मसलन जोड़े केले ने वो छोटे साइज़ के ने, खरबूजे ने वो छोटे साइज़ के ने, कुछ होर इस तरह के, या जिमें अमरूद है थोड़ा कच्चा अमरूद है, इन्हां चीज़ों की भी तुसीं चैकिंग करते हो या जुर्माना वगैरह करते हो इहदे ते? जी जी बिल्कुल, इन्हां चीज़ों के उत्ते प्रॉपर जिहड़ा है ना चैक एंड बैलेंस रखा जा रहा है। कुछ चीज़ां ऐसियां ने जिहड़ियां एसेंशियल कमोडिटीज़ दे विच आंदियां ने ते उन्हां दा जिहड़ा है ना उन्हां नूं चैक करना लाजमी होंदा है, जिवें कि अपना अमरूद है, अपना केला है, अपना तुसीं कह लो खरबूजा है, ठीक है। इन्हां चीज़ों नूं बार-बार जिहड़ा चैक किया जाता है, तो जिथे जिहड़ी क्वालिटी उन्हां दी डाउन हो जाती है उत्थे फौरन उनका रेट भी जिहड़ा है ना उस हिसाब के नाल डाउन कर दिता जाता है। उस तो इलावा ना सिर्फ मैं जाके सारा दिन चैक करता रहना इन्हां नूं, मेरे सुपरवाइजर्स ने स्टाफ जिहड़ा है बाजार दा वो भी इन्हां नूं जाके दिन कई दफ़ा जिहड़ा है जाके चैक करता है, तो जिथे उनकी क्वालिटी जिहड़ी डाउन हो जाती है उनका रेट भी फौरन उनका जिहड़ा है ना डाउन हो जाता है। अच्छा, पहले तो ओवरऑल पूरा साल ही इत्थे रेट तुसीं दिंदे हो इन्हां दुकानदारां नूं, बाकी बाजार तो ये रेट पहले भी मेरे ख्याल में घट हुंदे ने, लेकिन जो रमज़ान जिहड़ा आया कि रमज़ान च ज़्यादा रेट च फर्क आया इत्थे कुछ? जी बिल्कुल, रमज़ान दे विच जिहड़ा हैगा ये सानू इंस्ट्रक्शन ने कि ओपन मार्केट तो जिहड़ा है असी अप टू 10% जिहड़ा हैगा इन्हां नूं रेट घट देने ने। ਜਿਹੜੀ ਵੀ ਆਵਾਮ ਇੱਥੇ ਆਏ ਉਹਨਾਂ ਨੂੰ ਜਿਹੜੇ ਓਪਨ ਮਾਰਕੀਟ ਹੈ ਉਹਦੇ ਤੋਂ 10% ਜਿਹੜਾ ਹੈ ਅਪ ਟੂ 10% ਜਿਹੜਾ ਹੈਗਾ ਉਹਨਾਂ ਨੂੰ ਡਿਸਕਾਊਂਟ ਮਿਲੇਗਾ। ਇੱਥੇ ਤੁਸੀਂ ਦੇਖ ਸਕਦੇ ਜੇ ਕਾਫੀ ਸਾਰੀ ਚੀਜ਼ਾਂ ਨੇ, ਜਿਵੇਂ ਕਿ ਆਟਾ ਹੈ ਤੁਹਾਨੂੰ ਓਪਨ ਮਾਰਕੀਟ 'ਚੋਂ 900 ਰੁਪਏ ਮਿਲੇਗਾ, ਇੱਥੇ ਤੁਹਾਨੂੰ 850 ਰੁਪਏ ਮਿਲ ਰਿਹਾ। ਚੀਨੀ 160 ਰੁਪਏ ਰੇਟ ਬਾਰ ਤੁਹਾਨੂੰ ਮਿਲੇਗਾ, ਇੱਥੇ ਤੁਹਾਨੂੰ
140 ਰੁਪਏ ਜਿਹੜੀ ਇਹ ਚੀਨੀ ਮਿਲਦੀ ਹੈ। ਐਵੇਂ ਹੀ ਕਾਫੀ ਸਾਰੀਆਂ ਚੀਜ਼ਾਂ ਨੇ, ਜਿਵੇਂ ਗੋਸ਼ਤ ਤੇ ਓਪਨ ਮਾਰਕੀਟ ਵਿੱਚ ਤੁਸੀਂ ਜਾਓ ਤੁਹਾਨੂੰ ਉਹਦੇ 'ਚ ਰੇਟ ਜਿਹੜਾ ਹੈ ਅੱਜ ਦਾ ਰੇਟ ਮੇਰਾ ਖਿਆਲ ਹੈ 161 ਰੁਪਏ ਹੈਗਾ, ਲੇਕਿਨ ਇੱਥੇ ਤੁਸੀਂ ਅਗਰ ਲਓਗੇ ਬਾਜ਼ਾਰ ਵਿੱਚੋਂ ਤੁਹਾਨੂੰ 15 ਰੁਪਏ ਘੱਟ ਮਿਲੇਗਾ ਬਾਕੀ ਨਾਲੋਂ। ਉਸ ਤੋਂ ਇਲਾਵਾ ਅਗਰ ਤੁਸੀਂ ਮਟਨ ਦੀ ਗੱਲ ਕਰੋ, ਬੀਫ ਦੀ ਗੱਲ ਕਰੋ, ਤੁਹਾਨੂੰ ਉਹ ਵੀ ਓਪਨ ਮਾਰਕੀਟ ਨਾਲੋਂ ਡਿਫਰੈਂਟ ਬਹੁਤ ਜ਼ਿਆਦਾ ਨਜ਼ਰ ਆਏਗਾ ਇੱਥੇ, ਠੀਕ ਹੈ। ਤੇ ਗਵਰਨਮੈਂਟ ਦੀ ਤਰਫੋਂ ਜਿਹੜੀਆਂ ਇੰਸਟਰਕਸ਼ਨਸ ਨੇ ਸੀਐਮ ਸਾਹਿਬ ਦੀ ਤਰਫੋਂ ਉਹਨਾਂ 'ਤੇ ਇੰਪਲੀਮੈਂਟ ਪ੍ਰੋਪਰ ਤਰੀਕੇ ਨਾਲ ਜਿਹੜਾ ਸਹੂਲਤ ਬਾਜ਼ਾਰ ਦੇ ਵਿੱਚ ਉਹ ਕਰਵਾਇਆ ਜਾ ਰਿਹਾ ਹੈ, ਤੇ ਆਵਾਮ ਨੂੰ ਜਿਹੜਾ ਮਿਸ਼ਨ ਹੈ ਸੀਐਮ ਸਾਹਿਬ ਦਾ ਜਿੰਨਾ ਹੋ ਸਕਦਾ ਹੈ ਉਹ ਰਿਲੀਫ ਫਰਾਹਮ ਕੀਤਾ ਜਾ ਰਿਹਾ। ਠੀਕ ਹੋ ਗਿਆ, ਬਿਹਤਰ ਹੋ ਗਿਆ। ਅੱਛਾ, ਇਸ ਤਕਰੀਬਨ 77 ਜਾਂ 78 ਦੁਕਾਨਾਂ ਨੇ ਟੋਟਲ, ਔਰ ਇਹ ਸਾਰੀਆਂ ਦੁਕਾਨਾਂ ਦਾ ਸੇਮ ਹੀ ਕਿਰਾਇਆ ਵਗੈਰਾ? ਬਿਲਕੁਲ, ਇਹ 77 ਦੁਕਾਨਾਂ ਨੇ ਇੱਥੇ ਆਪਣੇ ਕੋਲ, ਜਿਹਦੇ ਵਿੱਚ ਇਹਨਾਂ ਦੀ ਮਜ਼ੀਦ ਸੈਗਰੀਗੇਸ਼ਨ ਇਸ ਤਰ੍ਹਾਂ ਕੀਤੀ ਗਈ ਹੈ ਕਿ 38 ਦੁਕਾਨਾਂ ਜਿਹੜੀਆਂ ਨੇ ਉਹ ਸਬਜ਼ੀ ਨੂੰ ਦਿੱਤੀਆਂ ਗਈਆਂ ਨੇ। ਠੀਕ ਹੋ ਗਿਆ। ਠੀਕ ਹੈ। ਉਸ ਤੋਂ ਬਾਅਦ 5 ਦੁਕਾਨਾਂ ਜਿਹੜੀਆਂ ਨੇ ਮੀਟ ਦੀ ਕੈਟੇਗਰੀ 'ਚ ਆ ਰਹੀਆਂ ਨੇ, ਤੇ 7 ਦੁਕਾਨਾਂ ਕਰਿਆਨੇ ਦੀਆਂ ਨੇ। ਉਸ ਤੋਂ ਬਾਅਦ ਫਰੂਟ ਨੂੰ ਜਿਹੜੀਆਂ ਹੈਗੀਆਂ ਨੇ ਤਕਰੀਬਨ 27 ਦੁਕਾਨਾਂ ਜਿਹੜੀਆਂ ਨੂੰ ਦਿੱਤੀਆਂ ਗਈਆਂ ਨੇ, ਜਿਹਦੇ ਵਿੱਚ ਇਹਨਾਂ ਸਾਰਿਆਂ ਨੂੰ ਇੱਕ ਬੈਲੈਂਸਡ ਜਿਹੜਾ ਹੈਗਾ ਇਹ ਨੰਬਰਸ ਦੇ ਵਿੱਚ ਜਿਹੜਾ ਰੱਖਿਆ ਗਿਆ ਹੈ, ਤਾਂ ਕਿ ਜਿਹੜੀ ਕਸਟਮਰ ਦੀ ਡਿਮਾਂਡ ਹੈ। ਅੱਛਾ, ਜਿਹੜੀ ਬਿਜਲੀ ਦੀ ਸਹੂਲਤ ਹੈ, ਸੌਰੀ ਤੁਹਾਡੀ ਮੈਂ ਗੱਲ ਕਰ ਰਿਹਾ, ਉਹ ਵੀ ਚੂੰਕਿ ਇਹਦੇ 'ਚ ਹੀ ਸ਼ਾਮਿਲ ਹੈ ਕਿਰਾਏ ਵਿੱਚ ਹੀ, ਉਹ ਬਿਜਲੀ 'ਚ ਕਿਆ ਉਹ ਮੈਂ ਕੁਝ ਲੋਕਾਂ ਨੂੰ ਸੁਣਿਆ ਕਿ ਉਹ ਕਹਿ ਰਹੇ ਸਨ ਅਸੀਂ ਚਾਰਜਰ ਵੀ ਨਹੀਂ ਲਗਾ ਸਕਦੇ, ਸਿਰਫ ਸਾਨੂੰ 2 ਚੀਜ਼ਾਂ ਨੇ, ਜਾਂ ਅਸੀਂ ਲਾਈਟ ਚਲਾ ਸਕਦੇ ਹਾਂ ਜਾਂ ਪੱਕਾ। ਨਹੀਂ, ਇਹਨਾਂ ਨੂੰ ਜਿਹੜੀ ਬਿਜਲੀ ਦਿੱਤੀ ਗਈ ਨਾ ਉਹਦੇ ਵਿੱਚ ਇਹਨਾਂ ਨੂੰ ਕਿਹਾ ਗਿਆ ਕਿ ਓਪਨ ਵਾਇਰਿੰਗ ਤੁਸੀਂ ਨਹੀਂ ਕਰਨੀ, ਕਿਉਂਕਿ ਤੁਹਾਨੂੰ ਪਤਾ ਹੈ ਓਪਨ ਵਾਇਰਿੰਗ ਦੀ ਵਜ੍ਹਾ ਤੋਂ ਜਿਹੜਾ ਸ਼ਾਰਟ ਸਰਕਟ ਹੋ ਸਕਦਾ ਹੈ, ਕਿਤੇ ਵੀ ਅੱਗ ਲੱਗਣ ਦਾ ਖਤਰਾ ਹੋ ਸਕਦਾ। ਉਸ ਵਜ੍ਹਾ ਤੋਂ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਅਗਰ ਜਿਹੜੇ ਵੀ ਚੀਜ਼ ਲਗਾਉਣੀ ਹੈ ਆਪਣੀ, ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਕਵਰਡ ਕਰਕੇ ਤੁਹਾਡੀ ਉਹਨੂੰ ਅੱਛੀ ਤਰੀਕੇ ਦੇ ਨਾਲ ਯੂਜ਼ ਕਰੋ। ਓਪਨ ਵਾਇਰਿੰਗ ਜਿਹੜੀ ਇਹ ਕਰਦੇ ਨੇ ਉਹਦੇ ਤੋਂ ਇਹਨਾਂ ਨੂੰ ਮਨਾ ਕੀਤਾ ਗਿਆ। ਬਾਕੀ ਜਿਹੜੀ ਹੈਗੀ ਇਹਨਾਂ ਨੂੰ ਬਿਜਲੀ 10,000 ਕਿਰਾਏ ਦੇ ਵਿੱਚ ਜਿਹੜੀ ਹੈਗੀ ਇਹਨਾਂ ਨੂੰ ਦਿੱਤੀ ਜਾ ਰਹੀ ਹੈ। ਉਸ ਤੋਂ ਬਾਅਦ ਜਿਹੜੀ ਸਫਾਈ ਹੈ, ਉਸ ਤੋਂ ਬਾਅਦ ਸਿਕਿਉਰਿਟੀ ਹੈ, ਤੁਸੀਂ ਦੇਖ ਸਕਦੇ ਜੇ CCTV ਕੈਮਰਾਜ਼ ਲੱਗੇ ਹੋਏ ਨੇ, ਫਰੰਟ ਤੇ ਵੀ ਨੇ, ਬੈਕ ਤੇ ਵੀ ਨੇ, ਇਹਨਾਂ ਨੂੰ ਸਾਰਾ ਦਿਨ ਜਿਹੜਾ ਮੋਨੀਟਰ ਕੀਤਾ ਜਾ ਰਿਹਾ। ਉਸ ਤੋਂ ਬਾਅਦ ਸਾਡਾ 24/7 ਜਿਹੜਾ ਸਟਾਫ ਵੀ ਇੱਥੇ ਸਿਕਿਉਰਿਟੀ ਦਾ ਅਵੇਲੇਬਲ ਹੁੰਦਾ, ਜਿਹੜਾ ਇਹਨਾਂ ਸਾਰੇ ਚੀਜ਼ਾਂ ਨੂੰ ਇਨਸ਼ੋਰ ਕਰਦਾ ਹੈ ਕਿ ਦੁਕਾਨਦਾਰ ਦਾ ਜਿਹੜਾ ਮਾਲ ਹੈ ਉਹਦੀ ਕਿਸੇ ਕਿਸਮ ਦੀ ਵੀ ਕੋਈ ਵੀ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਦੁਸ਼ਵਾਰੀ ਪੇਸ਼ ਨਾ ਆਏ, ਇੱਕ ਤਾਂ ਨਾ ਹੀ ਉਹਨਾਂ ਦੀ ਕੋਈ ਜਿਹੜੀ ਨਾ ਇਨਸਿਕਿਉਰਿਟੀ ਉਹਨਾਂ ਨੂੰ ਫੀਲ ਹੋਵੇ। ਠੀਕ ਹੋ ਗਿਆ, ਠੀਕ ਹੋ ਗਿਆ। ਆਖਰੀ ਸਵਾਲ ਜਾਂਦੇ ਜਾਂਦੇ, ਇੱਕ ਜਿਹੜਾ ਫੱਟੇ ਤੇ ਬੈਠਾ ਆ, ਰੇੜੀ ਤੇ ਬੈਠਾ ਇੱਕ ਬੰਦਾ ਅੱਜ ਉਹਦੀ ਦੁਕਾਨ 'ਚ ਜਾ ਕੇ ਬੈਠ ਗਿਆ, ਵਜ਼ੀਰ ਆਲਾ ਸਾਹਿਬਾਂ ਦੇ ਇਸ ਕੰਮ ਨੂੰ ਕਿਵੇਂ ਦੇਖਦੇ ਹੋ? ਡੈਫੀਨੇਟਲੀ ਜੀ, ਤੁਸੀਂ ਉਹਦੇ ਚੀਜ਼ ਨੂੰ ਦੇਖੋ ਕਿ ਇੱਕ ਬੰਦਾ ਜਿਹੜਾ ਰੇੜੀ ਤੇ ਫੱਟੇ ਤੇ ਪਹਿਲੇ ਬੈਠਿਆ ਹੋਇਆ ਸੀ, ਜਦੋਂ ਬਾਰਿਸ਼ ਆਉਂਦੀ ਸੀ, ਜਦੋਂ ਮੌਸਮ ਖਰਾਬ ਹੁੰਦਾ ਸੀ, ਤੇ ਉਹਨੂੰ ਆਪਣਾ ਫੌਰਨ ਜਿਹੜਾ ਸਿਸਟਮ ਸਾਰਾ ਬੰਦ ਕਰਕੇ ਜਾਣਾ ਪੈਂਦਾ ਸੀ। ਲੇਕਿਨ ਜਦੋਂ ਤੁਸੀਂ ਇਹ ਵੇਖੋ ਦੁਕਾਨਾਂ ਦੇ ਵਿੱਚ ਆ ਕੇ ਬੈਠ ਗਏ ਨੇ, ਇੱਕ ਇੰਤਹਾਈ ਖੂਬਸੂਰਤ ਤੇ ਇੱਕ ਅੱਛਾ ਜਿਹੜਾ ਇੱਕ ਡਿਜ਼ਾਈਨ ਇਹਨਾਂ ਨੂੰ ਦੇ ਦਿੱਤਾ ਗਿਆ, ਉਹਦੇ ਵਿੱਚ ਇਹਨਾਂ ਨੂੰ ਇੱਕ ਤਾਂ ਇਹਨਾਂ ਦੀ ਜਿਹੜੀ ਹੈਗੀ ਹੈ ਕਿ ਇੱਕ ਪੱਕਾ ਕੰਮ ਹੋ ਗਿਆ, ਹੁਣ ਇਹ ਜਿਹੜਾ ਹੈ ਜਿੰਨੀ ਦੇਰ ਮਰਜ਼ੀ ਇੱਥੇ ਬੈਠ ਕੇ ਆਪਣਾ ਜਿਹੜਾ ਕੰਮ ਕਰ ਸਕਦੇ ਨੇ, ਅਗਰ ਗਵਰਨਮੈਂਟ ਦੇ ਉੱਤੇ ਜਿਹੜੇ ਰੂਲਸ ਨੇ ਉਹਨਾਂ ਦੇ ਮੁਤਾਬਿਕ ਚੱਲਦੇ ਨੇ। ਤੇ ਉਸ ਤੋਂ ਬਾਅਦ ਬਾਰਿਸ਼ ਆਵੇ, ਮੀਂਹ ਆਵੇ, ਹਨੇਰੀ ਹੋਵੇ, ਕਣੀ ਹੋਵੇ, ਜੋ ਵੀ ਹੋਵੇ, ਇਹਨਾਂ ਦੇ ਮਾਮਲਾਤ ਦੇ ਵਿੱਚ ਇਹਨਾਂ ਨੂੰ ਟੈਨਸ਼ਨ ਕੋਈ ਨਹੀਂ ਹੈਗੀ। ਉਹਨਾਂ ਦਾ ਸਮਾਨ ਪਿਆ ਹੈ, ਸਮਾਨ ਰੱਖਿਆ ਹੋਇਆ, ਮਹਿਫੂਜ਼ ਹੈ ਇਹਨਾਂ ਦਾ। ਉਸ ਤੋਂ ਬਾਅਦ ਇਹਨਾਂ ਨੂੰ ਇੱਕ ਪ੍ਰੈਜ਼ੈਂਟੇਬਲ ਤੁਸੀਂ ਕਹਿ ਲਓ ਜਿਹੜਾ ਨਾ ਮਾਹੌਲ ਦੇ ਦਿੱਤਾ ਗਿਆ, ਜਿਹਦੇ ਵਿੱਚ ਆਪਣਾ ਰੋਜ਼ਗਾਰ ਇੱਜ਼ਤ ਨਾਲ ਕਮਾ ਸਕਦੇ ਨੇ ਬੈਠ ਕੇ। ਠੀਕ ਹੋ ਗਿਆ ਜੀ।